ਅਗਲੀ ਗੱਲ ਪਾਣੀ ਦੀ ਕਰ ਲੈਂਦੇ ਆ। SYL ਦਾ ਨਾਮ ਲਏ ਬਿਨਾਂ ਮੋਦੀ ਸਾਹਿਬ ਹੁਣ ਪੰਜਾਬ ਨੂੰ ਨਸੀਹਤਾਂ ਦੇਣ ਲੱਗੇ ਨੇ ਜੀ। ਬਿਲਕੁਲ, ਮੋਦੀ ਸਾਹਿਬ ਨੇ ਬਕਾਇਦਾ ਪਹਿਲੀ ਵਾਰ ਹੈ ਕਿ ਸੂਬਿਆਂ ਦੇ ਜਲ ਮੰਤਰੀਆਂ ਨਾਲ ਗੱਲਬਾਤ ਕੀਤੀ ਹੈ ਨਾ, ਤੇ ਪਲੇਠੀ ਕਾਨਫਰੰਸ ਸੀ, ਬੇਸ਼ੱਕ ਉਹ ਵਰਚੁਅਲ ਸੀਗੀ, ਮਤਲਬ ਭੋਪਾਲ ਦੇ ਵਿੱਚ ਸੀਗੇ ਤੇ ਭੋਪਾਲ ਤੋਂ ਉਹਨਾਂ ਨੇ ਵਰਚੁਅਲ ਬੈਠਕ ਲਈ, ਤੇ ਪਰ ਮੈਨੂੰ ਲੱਗਦਾ ਕਿ ਇਹ ਸਾਰਾ ਡਰਾਮਾ SYL ਨੂੰ ਧਿਆਨ ਚ ਰੱਖ ਕੇ ਰਚਿਆ ਗਿਆ। ਇਹ ਰਾਜਸਥਾਨ ਦੀਆਂ ਚੋਣਾਂ ਨੂੰ ਧਿਆਨ ਚ ਰੱਖ ਕੇ ਬੋਲ ਸੀ, ਇਹ ਹਰਿਆਣਾ ਦੇ ਵਿੱਚ ਦੁਬਾਰਾ ਹੋਣ ਵਾਲੀ ਚੋਣ ਨੂੰ ਧਿਆਨ ਚ ਰੱਖ ਕੇ ਬੋਲ ਸੀ, ਇਹ ਦਿੱਲੀ ਦੇ ਲੋਕਾਂ ਨੂੰ ਭਰਮਾਉਣ ਲਈ ਕਿ 2024 ਚ ਭੁੱਲ ਨਾ ਜਾਇਓ ਪਿਛਲੀ ਵਾਰ ਵਾਂਗ MP ਸਾਡੇ ਹੀ ਜਿਤਾਇਓ, ਵਿਧਾਨ ਸਭਾ ਦੇਖਾਂਗੇ। ਸੋ ਇਸ ਲਈ ਦਿੱਲੀ ਦੇ ਵਿੱਚ 24 ਨੂੰ ਜਿੱਤਣ ਦੇ ਲਈ ਇਹ ਬੋਲ ਸੀ। ਮੋਦੀ ਜੀ ਕਹਿੰਦੇ ਪਾਣੀਆਂ ਦੇ ਮੁੱਦੇ ਤੇ ਸਹਿਯੋਗ ਕਰਨ ਸੂਬੇ ਜੀ। ਅੱਛਾ, ਕਿਹਾ ਤਾਂ ਸੂਬੇ ਹੀ ਆ, ਪਰ ਕਹਿਣਾ ਉਹ ਪੰਜਾਬ ਚਾਹੁੰਦੇ ਸੀ। ਇਸ਼ਾਰੇ ਨਾਲ ਗੱਲ ਕਰਨਾ ਉਹਨਾਂ ਦੀ ਕਲਾ ਹੈ। ਹਾਂ ਬਿਲਕੁਲ, ਉਹਨਾਂ ਨੂੰ ਕਹਿਣਾ ਹੁੰਦਾ। SYL ਨੂੰ ਲੈ ਕੇ ਜਿਹੜੀ ਸਥਿਤੀ ਬਣੀ ਹੈ, ਉਸ ਮਾਮਲੇ ਦੇ ਪੱਖ ਦੇ ਮਸਲਿਆਂ ਦੇ ਦਰਮਿਆਨ ਹੀ ਅਚਾਨਕ ਮੋਦੀ ਦਾ ਪ੍ਰਗਟ ਹੋਣਾ ਤੇ ਵਰਚੁਅਲ ਮੀਟਿੰਗ ਰਾਹੀਂ ਇਹ ਕਹਿਣਾ ਕਿ ਜੀ ਪਾਣੀ ਹੈ ਜਿਹੜਾ ਉਹ ਰਾਜਾਂ ਦਰਮਿਆਨ ਸਹਿਮਤੀ ਨਾਲ ਵੰਡਿਆ ਜਾਣਾ ਚਾਹੀਦਾ ਹੈ, ਤਾਲਮੇਲ ਨਾਲ ਸਾਂਝੀਵਾਲਤਾ ਨਾਲ ਚੱਲਣਾ ਚਾਹੀਦਾ ਹੈ। ਇਹ ਕਿਹਨੂੰ ਸੁਣਾ ਰਹੇ ਸੀ? ਇਹ ਨਸੀਹਤਾਂ ਕਿਹਨਾਂ ਨੂੰ ਸੀ? ਤੁਸੀਂ ਪੰਜਾਬ ਨੂੰ ਨਸੀਹਤਾਂ ਦੇ ਰਹੇ ਹੋ, ਨਾਲ ਇਹ ਵੀ ਕਹਿ ਰਹੇ ਹੋ ਕਿ ਮੈਨੂੰ ਪਤਾ ਹੈ ਪਾਣੀਆਂ ਦਾ ਮੁੱਦਾ ਇਹ ਸੂਬਿਆਂ ਦਾ ਅਧਿਕਾਰ ਖੇਤਰ ਹੈ। ਚਲੋ ਮੰਨੇ ਤਾਂ ਸਹੀ ਕਿ ਸੂਬਿਆਂ ਦੇ ਵੀ ਕੋਈ ਅਧਿਕਾਰ ਨੇ। ਅੱਛਾ, ਵਾਹ, ਇਸ ਗੱਲ ਤੇ ਤਾਂ ਆਏ, ਪਰ ਕਹਿੰਦੇ ਕਿ ਪਾਣੀ ਨੂੰ ਦਰਿਆ ਦਿਲੀ ਨਾਲ ਮਤਲਬ ਕਿ ਸਮਝਣਾ ਚਾਹੀਦਾ। ਇਸ ਲਈ ਇਹ ਸਾਰੇ ਸ਼ਹਿਰ ਨਗਰ ਜਿਹੜੇ ਚਾਹੇ ਨਵੇਂ ਬਸਦੇ ਨੇ ਚਾਹੇ ਪੁਰਾਣੇ ਬਸੇ ਨੇ, ਉਹਨਾਂ ਨੂੰ ਪਾਣੀ ਨੂੰ ਲੈ ਕੇ ਆਪਣੀਆਂ ਯੋਜਨਾਵਾਂ ਦੀ ਸਮੀਖਿਆ ਕਰਨ ਦੀ ਲੋੜ ਹੈ। ਤੇ ਕਹਿੰਦੇ ਸਾਰਾ ਕੁਝ ਸਰਕਾਰਾਂ ਨਹੀਂ ਕਰ ਸਕਦੀਆਂ ਹੁੰਦੀਆਂ, ਕੁਝ ਲੋਕਾਂ ਨੂੰ ਵੀ ਕਰਨ ਦੀ ਲੋੜ ਹੈ। ਉਹਨਾਂ ਨੇ ਲੋਕਾਂ ਨੂੰ ਉਹੀ ਪਾਣੀ ਬਚਾਉਣ ਦੀ ਸਲਾਹ ਹੈ ਨਾ, ਕੁਦਰਤੀ ਖੇਤੀ ਦੀ ਸਲਾਹ, ਉਹ ਪਹਿਲਾਂ ਪੰਜਾਬ 'ਚ ਵੀ ਦੇ ਕੇ ਗਏ ਸੀ। ਉਹ ਮਤਲਬ ਕਿ ਉਹ ਤੁਪਕੇ ਵਾਲੀ ਪਾਲਿਸੀ ਦੀ ਸਲਾਹ, ਜਾਂ ਪਾਕਿਸਤਾਨ ਕੰਨੀ ਉਹ ਪਾਣੀ ਮੋੜ ਲਿਆਉਣ ਦੇ ਫਾਰਮੂਲੇ ਇੱਥੇ ਵੀ ਸੁਝਾਉਂਦੇ ਹੁੰਦੇ ਸੀ ਉਹ। ਸੋ ਹੈ ਨਾ, ਸੋ ਇਸ ਲਈ ਉਹੇ ਜਿਹੀਆਂ ਨਸੀਹਤਾਂ ਲੋਕਾਂ ਦੇ ਹਵਾਲੇ ਨਾਲ ਦਿੰਦਿਆਂ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਹਾਂ ਇਸ ਮਸਲੇ ਦੇ ਉੱਤੇ ਸਾਂਝੀਵਾਲਤਾ ਦੇ ਨਾਲ ਚੱਲਣਾ ਚਾਹੀਦਾ ਹੈ, ਪਾਣੀ ਸਾਰਿਆਂ ਨੂੰ ਇਕਸਾਰ ਵਰਤ ਲੈਣਾ ਚਾਹੀਦਾ ਹੈ। ਤੇ ਉੱਧਰ ਖੱਟਰ ਸਾਹਿਬ ਵੀ ਬੋਲੇ ਨੇ ਜੀ। ਖੱਟਰ ਸਾਹਿਬ ਵੀ ਕਹਿੰਦੇ ਕਿ ਅਸੀਂ ਦਿੱਲੀ ਨੂੰ ਦਿੱਲੀ ਦਾ ਪਾਣੀ ਦੇ ਰਹੇ ਹਾਂ। ਠੀਕ ਹੈ, ਅਸੀਂ ਸਾਨੂੰ ਪਤਾ ਹੈ ਦਿੱਲੀ ਪੀਣ ਵਾਲਾ ਪਾਣੀ ਜਿੰਨਾ ਚਾਹੀਦਾ ਉਹਨਾਂ ਅਸੀਂ ਉਹਨੂੰ ਪੂਰਾ ਦੇ ਰਹੇ ਹਾਂ। ਇਸ ਲਈ ਕੇਜਰੀਵਾਲ ਜੀ ਕੋਲ ਜਿਹੜਾ ਫਾਰਮੂਲਾ ਹੈਗਾ ਪਾਣੀਆਂ ਦੇ ਮਸਲੇ ਨਿਬੇੜਨ ਦਾ, ਉਹ ਭਗਵੰਤ ਮਾਨ ਜੀ ਨੂੰ ਦੱਸ ਦੇਣ। ਠੀਕ ਹੈ ਜੀ ਜੀ, ਕਿਉਂਕਿ ਤੁਹਾਡੇ ਧਿਆਨ ਚ ਹੋਊਗਾ ਕੇਜਰੀਵਾਲ ਉਹਨਾਂ ਨੇ ਕਿਹਾ ਸੀਗਾ ਕਿ ਮੇਰੇ ਕੋਲ ਫਾਰਮੂਲਾ ਹੈ, ਚਾਹ ਦੇ ਕੱਪ ਤੇ ਮੈਂ ਮਸਲਾ ਹੱਲ ਕਰ ਦੂੰਗਾ, ਮੋਦੀ ਨਾਲ ਗੱਲ ਕਰਾ ਦੋ ਮੇਰੀ। ਮਤਲਬ ਸਾਲਾਂ ਬੱਧੀ ਪੰਜਾਬ ਜਿਹੜੇ ਮਸਲੇ ਤੇ ਜੂਝ ਰਿਹਾ ਹੈ, ਜੇ ਤੁਹਾਡੇ ਕੋਲ ਚਾਹ ਦੇ ਕੱਪ ਤੇ ਗੱਲ ਨਿਬੜਨ ਵਾਲੀ ਹੈ, ਹਾਂਜੀ, ਫਿਰ ਜਨਾਬ ਜੇ ਮੋਦੀ ਨਹੀਂ ਦੱਸਦਾ ਤੁਸੀਂ ਜਨਤਕ ਦੱਸ ਦਿਓ, ਸੁਪਰੀਮ ਕੋਰਟ ਨੂੰ ਦੱਸ ਦਿਓ। ਬਿਲਕੁਲ, ਸੋ ਇਹੀ ਗੱਲ ਫਿਰ ਕੱਲ ਖੱਟਰ ਨੇ ਕਹਿਤੀ। ਖੱਟਰ ਕਹਿੰਦਾ ਜੀ ਉਹ ਫਾਰਮੂਲਾ ਹੋਰ ਨਹੀਂ ਤਾਂ ਭਗਵੰਤ ਮਾਨ ਨੂੰ ਦੱਸ ਕੇ ਭੇਜਦੇ, ਸਾਡੀ ਬੈਠਕ ਚ ਦੱਸ ਦਿੰਦਾ ਉਹ ਜੀ ਜੀ ਕਿਹੜਾ ਫਾਰਮੂਲਾ ਦੀ, ਜੇ ਨਹੀਂ ਵਧੀਆ ਸੀ ਤੇ ਅਸੀਂ ਮੰਨ ਲੈਂਦੇ। ਬਿਲਕੁਲ ਸਹੀ ਹੈ। ਤੇ ਜੇ ਉਹ ਫਾਰਮੂਲਾ ਕਹਿੰਦੇ ਮੋਦੀ ਨੂੰ ਦੱਸਣਾ ਤਾਂ ਮੋਦੀ ਕੋਲ ਟਾਈਮ ਲੈ ਲਓ, ਜੇ ਉਹ ਵੀ ਨਹੀਂ ਦਿੰਦੇ ਕਹਿੰਦੇ ਫਿਰ ਸੁਪਰੀਮ ਕੋਰਟ ਨੂੰ ਦੱਸ ਦਿਓ, ਸੁਪਰੀਮ ਕੋਰਟ ਚੁੰਨੀ ਨੂੰ ਸੁਣਵਾਈ ਹੈ। ਸੋ ਇਸ ਲਈ ਮੈਨੂੰ ਲੱਗਦਾ ਹੁਣ ਪਾਣੀਆਂ ਦੇ ਮੁੱਦੇ ਤੇ ਰਾਜਨੀਤੀ ਹੋ ਰਹੀ ਹੈ, ਔਰ ਚੌ ਪਾਸਿਓਂ ਪੰਜਾਬ ਨੂੰ ਘੇਰਨ ਦੀ ਕਵਾਇਦ ਸ਼ੁਰੂ ਹੋ ਗਈ ਹੈ, ਜਿਸ ਹਵਾਲੇ ਦੇ ਵਿੱਚ ਇਸ ਪਹਿਲੂ ਦੇ ਉੱਤੇ ਕੱਲ ਨਰਿੰਦਰ ਮੋਦੀ ਬੋਲੇ ਨੇ ਜੀ। ਉਹਨਾਂ ਨੇ ਜਿਵੇਂ ਵਰਚੁਅਲ ਬੈਠਕ ਦੇ ਵਿੱਚ ਇਹ ਗੱਲ ਕੀਤੀ ਕਿ ਜੀ ਇਹ ਸਾਂਝੀ ਤਾਲਮੇਲ ਦੌਰਾਨ ਹੋਣਾ ਚਾਹੀਦਾ ਹੈ, ਲੋਕਾਂ ਨੂੰ ਸੰਭਾਲ ਕਰਨੀ ਚਾਹੀਦੀ ਹੈ, ਨਵੇਂ ਸ਼ਹਿਰ ਵਸਾਉਣ ਲੱਗੇ ਨੀਤੀਆਂ ਬਣਾ ਲੈਣੀ ਚਾਹੀਦੀਆਂ, ਪਾਣੀ ਦੀ ਵਰਤੋਂ ਸਭ ਤੋਂ ਵੱਧ ਕਿਸਾਨੀ ਦੇ ਵਿੱਚ ਉਦਯੋਗਪਤੀਆਂ 'ਚ ਹੁੰਦੀ ਹੈ, ਇਸ ਲਈ ਉਹਨਾਂ ਨੂੰ ਵੀ ਥੋੜ੍ਹੇ ਜਿਹੇ ਠਹਿਰਾਵ ਨਾਲ ਚੱਲਣਾ ਚਾਹੀਦਾ ਹੈ, ਨਵੀਆਂ ਨੀਤੀਆਂ ਤੇ ਕੰਮ ਕਰਨਾ ਚਾਹੀਦਾ। ਮਤਲਬ ਬੜੇ ਸੁਝਾਅ ਦੇ ਦੂ ਕੇ ਲੈ ਦੇ ਕੇ ਕਿਹਾ ਕਿ ਪਾਣੀਆਂ ਦੇ ਮੁੱਦੇ ਤੇ ਸਹਿਯੋਗ ਕਰਨ ਸੂਬੇ ਸਾਨੂੰ, ਤਾਲਮੇਲ ਬੁਲਾ ਕੇ ਚੱਲਣ। ਕੱਲਾ ਕੇਂਦਰ ਸਰਕਾਰ ਨਹੀਂ ਕਰ ਸਕਦਾ ਕੁਝ, ਇਹ ਸੂਬਿਆਂ ਦੇ ਸਹਿਯੋਗ ਤੋਂ ਬਿਨਾਂ ਨਹੀਂ। ਮਤਲਬ ਉਹ ਸਿੱਧਾ ਕਹਿ ਰਹੇ ਨੇ ਕਿ ਪਾਣੀ ਦਿਓ ਜੀ SYL ਜੀ। ਬਿਲਕੁਲ ਸਹੀ ਹੈ। ਤੇ ਉਧਰ ਦੂਸਰੇ ਪਾਸੇ ਜਲ ਸਰੋਤ ਮੰਤਰੀ ਗਜੇਂਦਰ ਸ਼ੇਖਾਵਤ ਜੀ ਵੀ ਬੋਲੇ। ਅੱਛਾ, ਉਹ ਕਹਿੰਦੇ ਜੀ ਕਿ ਜਿਹੜਾ ਇਹ ਵਾਟਰ ਵਿਜ਼ਨ 2047 ਹੈ, ਉਸ ਤਹਿਤ ਅਸੀਂ ਵਾਤਾਵਰਨ ਤਬਦੀਲੀ ਦੇ ਹਵਾਲੇ ਨਾਲ ਵੀ ਦੇਖ ਰਹੇ ਹਾਂ ਕਿ ਮੌਸਮ ਅਨੁਸਾਰ ਮੀਂਹ ਨਹੀਂ ਪੈਂਦਾ, ਫਸਲੀ ਚੱਕਰ ਵਿਗੜ ਰਿਹਾ ਹੈ, ਇਸ ਲਈ ਪਾਣੀ ਦਾ ਮੁੱਦਾ ਹੋਰ ਵੀ ਗੰਭੀਰ ਹੈ ਜੀ। ਤੇ ਇਹ ਜਿਹੜੇ ਮੋਦੀ ਜੀ ਕੱਲ ਬੋਲੇ ਨੇ, ਉਸ ਦਾ ਵੀ ਟੈਗਲਾਈਨ ਇਹੀ ਹੈ, ਉਹੀ ਪ੍ਰੋਗਰਾਮ ਹੈ ਵਾਟਰ ਵਿਜ਼ਨ 2047। ਤੁਸੀਂ ਗੌਰ ਕਰੋ ਪ੍ਰਵੀਨ ਜੀ ਕਿ ਲੋਕਾਂ ਨੂੰ ਚਾਰਟ ਲਾ ਕੇ ਰੱਖਣਾ ਕਿਵੇਂ ਹੁੰਦਾ। ਪਹਿਲਾਂ 75ਵਾਂ ਆਜ਼ਾਦੀ ਮਹਾਉਤਸਵ ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਣੀ। ਹਾਂਜੀ ਹਾਂਜੀ, 2022 ਦੇ ਟਾਰਗੇਟ ਸੀ ਸਾਰੇ। ਦੇਸ਼ ਚੋਂ ਗਰੀਬੀ ਮੁੱਕ ਜਾਣੀ, ਭੁੱਖਮਰੀ ਮੁੱਕ ਜਾਣੀ, ਇੰਨੇ ਕਰੋੜਾਂ ਰੁਜ਼ਗਾਰ ਮਿਲ ਜਾਣੇ। 2022 ਟੱਪ ਗਿਆ, ਉਹ ਕਰੋਨਾ ਕਰ ਗਿਆ ਜੀ, ਆਹ ਕਰ ਗਿਆ ਜੀ, ਬਾਹ ਕਰ ਗਿਆ ਜੀ, ਸਭ ਰੁੱਦੋ ਕੇ
ਹੁਣ ਜੀ ਮਿਸ਼ਨ 2047 ਹੁਣ ਹੁਣ ਆਜ਼ਾਦੀ ਦੇ 100 ਸਾਲਾਂ ਤੇ ਅਸੀਂ ਅੰਮ੍ਰਿਤ ਮਹਾਉਤਸਵ ਮਨਾਉਣਾ ਕਹਿੰਦੇ ਜੀ 100 ਸਾਲਾ ਅੰਮ੍ਰਿਤ ਮਹਾਉਤਸਵ ਹੋਊਗਾ ਤੇ ਉਸ ਸਮੇਂ ਹਰੇਕ ਨੂੰ ਪੀਣ ਵਾਲਾ ਪਾਣੀ, ਹਰੇਕ ਨੂੰ ਜੀਵਨ, ਹਰੇਕ ਨੂੰ ਸਾਫ਼ ਆਬੋ ਹਵਾ ਤੇ ਮੁਲਕ ਸਾਡਾ ਐ ਹੋਊਗਾ। ਹੁਣ ਉਹ 47 ਦੇ ਸਭ ਜਵਾਬ ਦਿਖਾ ਕੇ ਕਿ 47 ਤੱਕ ਅਸੀਂ ਰਾਜ ਕਰਨਾ, ਸਾਨੂੰ ਇਹ ਚੁਣਿਓ ਭੁੱਲ ਨਾ ਜਾਏ। ਜੀ ਜੀ ਬਿਲਕੁਲ। ਸੋ ਇਸ ਲਈ ਉਹ ਚਾਹੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨਾ ਪਵੇ, ਚਾਹੇ ਸੂਬਿਆਂ ਦੇ ਅਧਿਕਾਰ ਖੋਣੇ ਪੈਣ, ਚਾਹੇ ਸਾਰਾ ਕੇਂਦਰੀਕਰਨ ਕਰਨਾ ਪਵੇ, ਉਹ ਸਾਰੇ ਫਾਰਮੂਲੇ ਅਪਣਾਵਾਂਗੇ। ਸੋ ਇਸ ਵੱਲ ਸਾਫ਼ ਸੰਕੇਤ ਨੇ। ਇਹ ਇੱਕ ਮਤਲਬ ਕਿ ਜਿਵੇਂ ਕਹਿੰਦੇ ਆ ਨਾ ਕਿ ਕਿਸੇ ਨੂੰ ਗੁੜ ਚ ਲਪੇਟ ਕੇ ਕੌੜੀ ਗੋਲੀ ਦੇ ਦਿਓ, ਮੋਦੀ ਜੀ ਆਪਣੇ ਉਹਨਾਂ ਬੋਲਾਂ ਚ ਸਿੱਧੀ ਪੰਜਾਬ ਨੂੰ ਧਮਕੀ ਰੂਪੀ ਗੋਲੀ ਦੇ ਰਹੇ ਨੇ ਕਿ ਜੇਕਰ ਅਸੀਂ ਕਰਨ ਤੇ ਆਏ ਤਾਂ ਪਾਣੀ ਲੈ ਲਾਂਗੇ। ਜੀ ਜੀ ਬਿਲਕੁਲ, ਇਹੀ ਸਿੱਧਾ ਸਹਿਯੋਗ ਦਿਓ ਜੀ, ਉਹ ਇਹਦੀ ਭਾਵਨਾ ਹੈ। ਸੋ ਮੈਂ ਤਾਂ ਹੀ ਪਿਛਲੇ ਆਪਾਂ 3-4 ਦਿਨਾਂ ਜਦੋਂ ਗੱਲ ਕਰ ਰਹੇ, ਮੈਂ ਤਾਂ ਹੀ ਕਹਿ ਰਿਹਾ ਕਿ ਪੰਜਾਬ ਇੱਕ ਹੋਰ ਸੰਘਰਸ਼ ਲਈ ਤਿਆਰ ਰਹੇ, ਪੰਜਾਬ ਇੱਕ ਹੋਰ ਮੋਰਚੇ ਲਈ ਤਿਆਰ ਰਹੇ। ਤੁਹਾਡੇ ਘਰ ਤੇ ਇੱਕ ਹੋਰ ਵੱਡਾ ਡਾਕਾ ਪੈਣ ਵਾਲਾ। ਜੀ ਜੀ, ਜਿਹੜੇ ਸ਼ੇਖਾਵਤ ਸਾਹਿਬ ਨੇ ਉਹ ਤਾਂ BBMB ਬਾਬਤ ਆਪਣੀ ਮਨਸ਼ਾ ਸਪਸ਼ਟ ਕਰ ਹੀ ਚੁੱਕੇ ਆ, ਬਿਲਕੁਲ ਕਹਿ ਚੁੱਕੇ ਨੇ। ਤੇ ਜਿਹੜੇ ਮੋਦੀ ਸਾਹਿਬ ਨੇ ਕਹਿ ਰਹੇ ਕਿ ਰਾਜ ਸਹਿਯੋਗ ਕਰਨੇ ਗੱਲ ਕਹਿੰਦੇ ਨੇ, ਪਰ ਕੇਂਦਰ ਵੀ ਸਹਿਯੋਗ ਕਰੇ, ਕੇਂਦਰ ਵੀ ਰਾਜਾਂ ਦਾ RDF ਦੇਵੇ, ਕੇਂਦਰ ਵੀ ਉਹਨਾਂ ਦਾ GST ਦੇ ਨਾਲ ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਕਰੇ, ਕੇਂਦਰ ਵੀ ਰਾਜਾਂ ਨੂੰ ਇਖਤਿਆਰ ਦੇਵੇ। ਤੁਸੀਂ ਪਾਣੀ ਵਾਲਾ ਮੰਨਦੇ, ਖੇਤੀਬਾੜੀ ਵਾਲਾ ਕਿਉਂ ਨਹੀਂ ਮੰਨਦੇ? ਤੇ ਕੇਜਰੀਵਾਲ ਸਾਹਿਬ ਜਿਹੜੇ ਆ ਉਹ ਜਿਹੜੀ ਗੱਲ ਉਹਨਾਂ ਨੂੰ ਅੰਦਰ ਦਰਵਾਜ਼ਾ ਬੰਦ ਕਰਕੇ ਆਉਂਦੀ ਹੈ, ਪਬਲਿਕ ਡੋਮੇਨ ਚ ਕਿਉਂ ਨਹੀਂ ਰੱਖਦੇ? ਹਾਂ, ਉਹ ਚੁਣੇ ਹੋਏ ਨੁਮਾਇੰਦੇ ਨੇ, ਦਿੱਲੀ ਦੇ ਮੁੱਖ ਮੰਤਰੀ ਨੇ, ਮੁੱਖ ਮੰਤਰੀ ਨੂੰ ਪਬਲਿਕ ਡੋਮੇਨ ਤੋਂ ਕੀ ਡਰ ਲੱਗਦਾ? ਕੀ ਲੜ, ਬਿਲਕੁਲ।